ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 20 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਉਸ ਦੇ ਤਹਿਤ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੋਵੇ, ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਲਈ ਕਾਲ 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ, ਫ੍ਰੈਸਨੋ, ਸਰਬਜੀਤ ਸਿੰਘ ਤੂਰ, ਨਿਊ ਜਰਸੀ, ਹਰਿੰਦਰਪੀਨ, ਸੈਨ ਹੋਜ਼ੇ, ਮਨਜੀਤ ਸਿੰਘ, ਫਰੀਮਾਂਟ, ਸਰਬਜੀਤ ਸਿੰਘ, ਕੁਲਵਿੰਦਰ ਤੂਤ, ਸੁਰਜੀਤ ਚਾਹਲ, ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਐਂਟੀਲੋਪ, ਸਰਬਜੀਤ ਸਿੰਘ, ਐਲਕੋ ਨਵਾਡਾ, ਕਮਲਜੀਤ ਸਿੰਘ, ਦੌਲਤਪੁਰੀਆ, ਮੰਟੀਕਾ। ਸਭ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਕਾਲ ਕਰੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਮਿਸੀਸਿਪੀ ਦੇ ਵਿੱਚ 2 ਗੋਰੇ ਜਿਹੜੇ ਪੁਲਿਸ ਆਫੀਸਰਸ ਆ, ਉਹਨਾਂ ਨੂੰ ਚਾਰਜ ਕੀਤਾ ਗਿਆ ਹੈਗਾ। ਕਹਿੰਦੇ ਵੀ ਇਹ 6 ਜਾਣੇ ਜਿਹੜੇ 6 ਵਾਈਟ ਲਾਮੈਨ ਜੋ ਸੀਗੇ ਪੁਲਿਸ ਆਫੀਸਰਸ, ਜਿਨ੍ਹਾਂ ਨੂੰ ਫੈਡਰਲ ਸਿਵਲ ਰਾਈਟਸ ਚਾਰਜਰ ਦੇ ਅੰਡਰ ਅਰੈਸਟ ਕੀਤਾ ਗਿਆ ਹੈਗਾ। 2 ਕਾਲੇ ਮੂੰਹ ਦੇ ਲੋਕਾਂ ਨੂੰ ਇਹਨਾਂ ਨੇ ਪਿਛਲੇ ਸਾਲ ਬਹੁਤ ਕੁੱਟਿਆ ਸੀ। ਉਸ ਏਰੀਏ ਦੇ ਵਿੱਚ, ਜੈਕਸਨ ਮਿਸੀਸਿਪੀ ਏਰੀਏ ਦੇ ਵਿੱਚ, ਜਿੱਥੇ ਪੁਲਿਸ ਆਫੀਸਰਸ ਆਪਣੀ ਜੌਬ ਕਰਦੇ ਸੀ, ਮੋਸਟਲੀ ਕਹਿੰਦੇ ਲੋਕ ਇਹਨਾਂ ਨੂੰ ਗੂਨ ਸਕਾਡ ਕਰਕੇ ਜਾਣਦੇ ਸੀ। ਕਹਿੰਦੇ ਵੀ ਬਹੁਤ ਸਾਰੇ ਵਾਇਲੈਂਟ ਤੇ ਅਗਰੈਸਿਵ ਤਰੀਕੇ ਇਹ ਰੈਂਕਿਨ ਕਾਉਂਟੀ ਦੇ ਵਿੱਚ ਵਰਤਦੇ ਸੀ ਜੇ ਕੋਈ ਛੋਟਾ ਮੋਟਾ ਜੋ ਵੀ ਆ ਕ੍ਰਾਈਮ ਕਰਦਾ ਸੀ। ਬੁੱਧਵਾਰ ਨੂੰ US ਦੇ ਡਿਸਟ੍ਰਿਕਟ ਜੱਜ ਟੌਮ ਲੀ ਨੇ ਜੋ ਰੈਂਕਿਨ ਕਾਉਂਟੀ ਦੇ ਸਾਬਕਾ ਸ਼ੈਰਿਫ ਡਿਪਟੀ ਕ੍ਰਿਸਚੀਅਨ ਡੈਡਮੋਨ ਨੂੰ 40 ਸਾਲਾਂ ਦੀ ਫੈਡਰਲ ਪ੍ਰਿਜ਼ਨ ਜਿਹੜੀ ਸੁਣਾਈ ਹੈਗੀ ਆ। ਐਕਸ ਡਿਪਟੀ ਡੈਨੀਅਲ ਓਪਡਾਈਕੇ ਨੂੰ 17.5 ਸਾਲਾਂ ਦੀ ਜਿਹੜੀ ਆ ਸਜ਼ਾ ਸੁਣਾਈ ਆ। ਖਾਸ ਕਰਕੇ ਉਹਨਾਂ ਦਾ ਜਿਹੜਾ ਰੋਲ ਰੇਸਿਸਟ ਅਟੈਕ ਸੀਗਾ ਮਾਈਕਲ ਕੋਰੇ ਤੇ ਜੈਂਕਨਸ ਐਡੀ ਟੈਰਲ ਪਾਰਕਰ ਦੇ ਉੱਤੇ। ਤੇ ਜੱਜ ਲੀ ਨੇ ਅੱਜ ਜਿਹੜਾ ਇੱਕ ਐਕਸ ਡਿਪਟੀ ਹੰਟਰ ਐਡਵਰਡਸ ਆ, ਉਹਨੂੰ 20 ਸਾਲਾਂ ਦੀ ਸਜ਼ਾ ਸੁਣਾਈ ਆ। ਜੈਫਰੀ ਮਿਡਲ ਟਾਊਨ ਨੂੰ 17.5 ਸਾਲਾਂ ਦੀ। ਇਹ ਜਨਵਰੀ 2023 ਦੇ ਵਿੱਚ ਇੰਸੀਡੈਂਟ ਵਾਪਰੀ ਸੀ। ਜੀ, ਅਗਲੀ ਗੱਲ ਕਰੀਏ ਇੰਟਰਸਟ ਰੇਟ ਨੂੰ ਲੈ ਕੇ। ਫੈਡ ਦੀ 2 ਦਿਨਾਂ ਮੀਟਿੰਗ ਖਤਮ ਹੋਈ ਆ। ਮੀਟਿੰਗ ਖਤਮ ਹੋਣ ਤੋਂ ਬਾਅਦ ਦੇ ਵਿੱਚ ਫੈਡ ਰਿਜ਼ਰਵ ਦੇ ਜਿਹੜੇ ਚੇਅਰਮੈਨ ਆ, ਉਹਨਾਂ ਨੇ ਜਿਹੜੇ ਪੱਤਰਕਾਰਾਂ ਨਾਲ ਸੰਬੋਧਨ ਹੁੰਦੇ ਹੋਏ ਇਹ ਕਿਹਾ ਆ ਵੀ ਇਸ ਮੀਟਿੰਗ ਤੋਂ ਬਾਅਦ ਦੇ ਵਿੱਚ ਇੰਟਰਸਟ ਰੇਟਸ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਜਾਊਗੀ, ਇਹ ਅਨਚੇਂਜਡ ਰਹਿਣਗੇ। ਪਰ ਨਾਲ ਦੇ ਨਾਲ ਉਹਨਾਂ ਨੇ ਇਸ ਸਾਲ ਦੇ ਵਿੱਚ ਇੰਟਰਸਟ ਰੇਟ ਕੱਟਸ ਦੀ ਜਿਹੜੀ ਕਹਿ ਲਓ ਗੱਲਬਾਤ ਆ, ਉਸ ਨੂੰ ਹੋਰ ਹੁੰਗਾਰਾ ਦਿੱਤਾ ਆ। ਫੈਡ ਨੇ ਕਿਹਾ ਵੀ ਜਿਹੜਾ GDP ਤੇ ਇਨਫਲੇਸ਼ਨ ਦਾ ਜਿਹੜਾ ਆਊਟਲੁੱਕ ਆ, ਉਸ ਕਰਕੇ ਅਸੀਂ ਇੰਟਰਸਟ ਰੇਟ ਦੇ ਵਿੱਚ ਹਾਲੀ ਕੋਈ ਵੀ ਕਟੌਤੀ ਨਹੀਂ ਕਰ ਰਹੇ। ਪਰ ਫੈਡਰਲ ਰਿਜ਼ਰਵ ਦੇ ਜਿਹੜੇ ਮੈਂਬਰ ਆ, ਉਹ ਅਜੇ ਵੀ ਇਹ ਦੇਖ ਰਹੇ ਆ ਵੀ 3 ਇੰਟਰਸਟ ਕੱਟਸ ਇਸ ਸਾਲ 2024 ਦੇ ਵਿੱਚ ਆ ਸਕਦੇ ਆ। ਕੱਲ ਹੀ ਇਸ ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਅਰਥਚਾਰੇ ਦੇ ਵਿੱਚ ਇਕਨੋਮਿਸਟ ਵੱਖ-ਵੱਖ ਕਹਿ ਰਹੇ ਸੀਗੇ ਵੀ ਸ਼ਾਇਦ ਇੰਟਰਸਟ ਰੇਟਸ ਮੈਕਸਿਮਮ 1 ਜਾਂ 2 ਵਾਰ ਹੀ ਕੱਟ ਕੀਤੇ ਜਾਣਗੇ ਇਸ ਸਾਲ 'ਚ। ਪਰ ਫੈਡਰਲ ਰਿਜ਼ਰਵ ਦੇ ਮੈਂਬਰਸ ਖੁਦ ਹੁਣ ਇਹ ਕਹਿ ਰਹੇ ਆ ਵੀ 3 ਵਾਰੀ ਫਿਰ ਵੀ ਇੰਟਰਸਟ ਰੇਟ ਕੱਟਸ ਜਿਹੜੇ ਆ ਉਹ ਕੀਤੇ ਜਾ ਸਕਦੇ ਹੈਗੇ ਆ। ਫੈਡਰਲ ਓਪਨ ਮਾਰਕੀਟ ਕਮੇਟੀ ਮਾਰਚ ਪ੍ਰੋਜੈਕਸ਼ਨ ਦੇ ਵਿੱਚ ਰੇਟ ਕੱਟਸ ਨੂੰ ਲੈ ਕੇ ਡਾਟ ਪਲਾਟ ਜਿਹੜਾ ਉਹਨਾਂ ਨੇ ਸ਼ੋਅ ਕੀਤਾ ਆ। 2024 ਦੇ ਵਿੱਚ ਇਸ ਨੂੰ 4.6% ਦੇ ਉੱਤੇ ਰੱਖਿਆ ਗਿਆ ਹੈਗਾ। ਸੋ 5.25 ਤੋਂ 5.5% ਦੇ ਉੱਤੇ ਫੈਡ ਫੰਡਸ ਦਾ ਰੇਟ ਮੌਜੂਦਾ ਤੌਰ ਦੇ ਉੱਤੇ ਰੱਖਿਆ ਜਾਵੇਗਾ। ਸੋ ਜੇ ਕਹਿੰਦੇ ਵੀ 3 ਇੰਟਰਸਟ ਰੇਟ ਕੱਟਸ ਹੁੰਦੇ ਆ ਤਾਂ ਇਹ ਚੱਪਾ 0.25% ਈਚ ਹੋ ਸਕਦੇ ਆ। ਸੋ ਕੁੱਲ ਮਿਲਾ ਕੇ 0.75% ਇਸ ਸਾਲ ਦੇ ਵਿੱਚ ਇੰਟਰਸਟ ਰੇਟ ਕੱਟਸ ਦੇ ਤੌਰ ਦੇ ਉੱਤੇ ਇਸ ਨੂੰ ਦੇਖਿਆ ਜਾ ਸਕਦਾ ਆ। GDP ਮਾਰਚ ਦੇ ਪ੍ਰੋਜੈਕਸ਼ਨ ਦੇ ਵਿੱਚ ਜਿਹੜੀ ਰੀਅਲ GDP ਆ, ਉਸ ਨੂੰ ਹੁਣ 2.1% ਦੇ ਉੱਤੇ ਰੱਖਿਆ ਗਿਆ ਆ। ਦਸੰਬਰ ਦੇ ਵਿੱਚ ਮਹਿਜ 1.4% ਦੇ ਉੱਤੇ ਸੀਗੀ। ਸੋ ਇਸ ਦੇ ਵਿੱਚ ਵੀ ਇਜ਼ਾਫਾ ਹੋਇਆ ਆ। ਜਿਹੜੀ ਕੋਰ
PCE ਆ ਇਨਫਲੇਸ਼ਨ ਪ੍ਰੋਜੈਕਸ਼ਨ ਆ ਉਹ ਜਿਹੜੀ ਆ ਉਹ 2.4 ਤੋਂ ਵੱਧ ਕੇ 2.6% ਦੇ ਉੱਤੇ ਆ, ਯਾਨੀ ਕਿ ਮਹਿੰਗਾਈ ਵੀ ਵਧੂਗੀ, GDP ਵੀ ਵਧੂਗੀ, ਪਰ ਅਜੇ ਜਿਹੜੇ ਫੈਡ ਆ ਉਹ ਇੰਟਰਸਟ ਕੱਟ ਕਰਨ ਤੋਂ ਥੋੜਾ ਹਿਚਕਿਚਾਹਟ ਦੇ ਵਿੱਚ ਨੇ, ਪਰ ਇਹ ਉਹਨਾਂ ਨੇ ਇਸ਼ਾਰਾ ਕੀਤਾ ਆ ਵੀ ਇਸ ਸਾਲ 'ਚ 3 ਇੰਟਰਸਟ ਕੱਟਸ ਆ ਸਕਦੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਧੜਾ-ਧੜ ਕੈਲੀਫੋਰਨੀਆ ਸਟੇਟ ਨੂੰ ਛੱਡ ਕੇ ਜਾ ਰਹੀਆਂ ਹੈਗੀਆਂ। ਅੱਜ ਸਟੇਟ ਫਾਰਮ ਇੰਸ਼ੋਰੈਂਸ ਨੇ ਅਨਾਉਂਸ ਕੀਤਾ ਹੈ ਵੀ ਉਹ 72,000 ਦੇ ਕਰੀਬ ਕੈਲੀਫੋਰਨੀਆ ਦੀਆਂ ਹੋਮ ਇੰਸ਼ੋਰੈਂਸ ਪਾਲਿਸੀਜ਼ ਨੂੰ ਕੱਟ ਕਰਨ ਜਾ ਰਹੇ ਹੈਗੇ, ਉਹਨਾਂ ਨੂੰ ਨਾਨ ਰੀਨਿਊ ਕਰਾਂਗੇ। 30,000 ਪਾਲਿਸੀਜ਼ ਜਿਨ੍ਹਾਂ ਦੇ ਵਿੱਚ ਘਰਾਂ ਦੀਆਂ ਰੈਂਟਲ ਡਵੈਲਿੰਗ ਤੇ ਹੋਰ ਪ੍ਰਾਪਰਟੀ ਇੰਸ਼ੋਰੈਂਸ ਹੈਗੀਆਂ ਆ, ਉਹ ਉਹਨਾਂ ਨੇ ਅਨਾਉਂਸ ਕੀਤਾ ਸੀਗਾ ਕੁਝ ਸਮਾਂ ਪਹਿਲਾਂ, ਤੇ 42,000 ਹੁਣ ਜਿਹੜੀਆਂ ਕਹਿੰਦੇ ਪਈ ਜੁਲਾਈ 3 2024 ਤੋਂ ਲੈ ਕੇ ਜੋ ਅਗਸਤ 2024 ਤੱਕ ਰਿਨਿਊ ਹੋਣੀਆਂ, ਉਹਨਾਂ ਨੂੰ ਉਹ ਕੈਂਸਲ ਕਰਨ ਜਾ ਰਹੇ ਆ। ਸਟੇਟ ਫਾਰਮ ਜੋ ਲਾਰਜੈਸਟ ਇੰਸ਼ੋਰ ਹੈਗਾ ਘਰਾਂ ਦੀ ਇੰਸ਼ੋਰੈਂਸ ਦਾ USA ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਇਹਨਾਂ ਕੋਲ ਬਹੁਤ ਵੱਡਾ ਸ਼ੇਅਰ ਹੈਗਾ। ਜਦੋਂ ਸੈਂਟਾ ਰੋਜ਼ਾ ਫਾਇਰ ਲੱਗੀਆਂ ਸੀਗੀਆਂ, ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਸੀ। ਪੈਰਾਡਾਈਜ਼ ਫਾਇਰ ਦੇ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਸੋ ਉਹਨਾਂ ਦੀ ਜਿਹੜੀ ਲਾਸ ਰੇਸ਼ੋ ਆ ਉਹ ਬਹੁਤ ਜ਼ਿਆਦਾ ਹੈਗੀ ਆ, ਉਹਨਾਂ ਨੂੰ ਘਾਟਾ ਬਹੁਤ ਪੈ ਰਿਹਾ। ਇਸ ਕਰਕੇ ਉਹ ਕਹਿੰਦੇ ਵੀ ਅਸੀਂ ਜਿੱਥੇ ਸਾਨੂੰ ਥੋੜਾ ਰਿਸਕ ਲੱਗਦਾ ਹੈਗਾ ਉਹ ਪਾਲਿਸੀਆਂ ਨੂੰ ਨਾਨ ਰੀਨਿਊ ਕਰਨ ਜਾ ਰਹੇ ਆ। ਨਵੀਆਂ ਪਾਲਿਸੀਆਂ ਲਿਖਣੀਆਂ ਤਾਂ ਲਗਭਗ 80% ਇੰਸ਼ੋਰੈਂਸ ਕੰਪਨੀਆਂ ਜੋ ਕੈਲੀਫੋਰਨੀਆ 'ਚ ਆ ਉਹਨਾਂ ਨੇ ਬੰਦ ਕੀਤੀਆਂ ਹੋਈਆਂ। ਜੀ, ਅਗਲੀ ਗੱਲ ਕਰੀਏ। ਕੈਲੀਫੋਰਨੀਆ ਦੇ ਵਿੱਚ ਕੱਲ ਸਪੈਸ਼ਲ ਇਲੈਕਸ਼ਨ ਹੋ ਕੇ ਹਟੀ ਆ। ਇਹ ਡਿਸਟ੍ਰਿਕਟ 20 ਦੇ ਲਈ ਸੀ, ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਲਈ। ਇਹ ਉਹੀ ਸੀਟ ਆ ਜਿਸ ਨੂੰ ਮਕਾਰਥੀ ਹੁਣਾਂ ਨੇ ਵਿਚਾਲੇ ਹੀ ਛੱਡ ਦਿੱਤਾ ਸੀ। ਇਸ ਸਾਲ ਦੇ ਵਿੱਚ ਰਹਿ ਗਈ ਟਰਮ ਨੂੰ ਪੂਰੀਆਂ ਕਰਨ ਦੇ ਲਈ ਇਹ ਸਪੈਸ਼ਲ ਇਲੈਕਸ਼ਨ ਰੱਖੀ ਗਈ ਸੀ। ਇਸ ਵਿੱਚ ਕਿਸੇ ਵੀ ਉਮੀਦਵਾਰ ਨੂੰ 50% ਪਲੱਸ 1 ਵੋਟ ਨਾ ਮਿਲਣ ਕਰਕੇ ਲੱਗ ਇਹੀ ਰਿਹਾ ਆ ਵੀ ਇਹ ਇਲੈਕਸ਼ਨ ਰਨ ਆਫ ਦੇ ਲਈ ਜਾ ਰਹੀ ਆ। ਇਸ ਇਲੈਕਸ਼ਨ ਦੇ ਵਿੱਚ ਵਿੰਸ ਫੋਂਗ ਨੂੰ 43,013 ਵੋਟਾਂ 40.8% ਵੋਟਾਂ ਪਈਆਂ ਆ। ਦੂਜੇ ਨੰਬਰ ਦੇ ਉੱਤੇ ਉਹ ਵੀ ਰਿਪਬਲਿਕਨ ਪਾਰਟੀ ਦੇ ਮਾਈਕ ਬਰਡੋ, ਉਹ ਰਹੇ ਆ 27,625 ਵੋਟਾਂ ਦੇ ਨਾਲ। ਤੀਜੇ ਨੰਬਰ ਦੇ ਉੱਤੇ ਮਰੀਸਾ ਵੁੱਡ 23.1% ਵੋਟਾਂ ਦੇ ਨਾਲ ਜਿਹੜੀ ਉਹ ਰਹੀ ਆ। ਤੇ ਇੱਥੇ ਕਸੀਨੋ ਦਾ ਜਿਹੜਾ ਮਾਲਕ ਕਾਇਲ ਕਰਕਲੈਂਡ, ਉਸ ਨੂੰ 5% ਵੋਟਾਂ ਦੇ ਨਾਲ ਉਹ ਚੌਥੇ ਤੇ ਆ। ਤੇ ਜਿਹੜੇ ਹਰਮੇਸ਼ ਕੁਮਾਰ ਆ ਉਹ ਰਾਈਟ ਨਾਓ 2.5% ਵੋਟਾਂ 2626 ਵੋਟਾਂ ਦੇ ਨਾਲ ਉਹ 5ਵੇਂ ਨੰਬਰ ਦੇ ਉੱਤੇ ਚੱਲ ਰਹੇ ਆ। ਸੋ ਕਿਸੇ ਨੂੰ ਵੀ 50% ਵੋਟਾਂ ਨਾ ਮਿਲਣ ਕਰਕੇ ਇਹ ਰਨ ਆਫ ਇਲੈਕਸ਼ਨ ਆਉਂਦੇ ਦਿਨਾਂ ਦੇ ਵਿੱਚ ਦੋ ਟੌਪ ਦੇ ਕੈਂਡੀਡੇਟਸ ਦੇ ਦਰਮਿਆਨ ਹੋਊਗੀ। ਨਵੰਬਰ ਦੇ ਵਿੱਚ ਉਸ ਤੋਂ ਅਗਲੀ ਜਿਹੜੀ ਟਰਮ ਆ 2025 ਟਰਮ ਨੂੰ ਭਰਨ ਦੇ ਲਈ ਆਲਰੇਡੀ ਵਿੰਸ ਫੋਂਗ ਤੇ ਮਾਈਕ ਬਰਡੋ ਉਹ ਦੋਨੋਂ ਜਾਣੇ ਕੁਆਲੀਫਾਈ ਕਰ ਚੁੱਕੇ ਆ। ਉਹਨਾਂ ਦੋਨਾਂ ਦੇ ਦਰਮਿਆਨ ਹੋਊਗੀ। ਤੇ ਹੁਣ ਬਾਕੀ ਰਹਿ ਗਿਆ ਸਮਾਂ ਚੱਲ ਰਹੀ ਜਿਹੜੀ ਟਰਮ ਦਾ, ਉਸ ਨੂੰ ਪੂਰਾ ਕਰਨ ਦੇ ਲਈ ਵੀ ਇਹਨਾਂ ਦੋਨਾਂ ਦੇ ਵਿੱਚ ਰਨ ਆਫ ਇਲੈਕਸ਼ਨ ਹੋ ਸਕਦੀ ਆ। 8 ਦਿਨਾਂ ਦੇ ਵਿੱਚ ਇਸ ਦੇ ਨਤੀਜੇ ਜਿਹੜੇ ਉਹ ਫਾਈਨਲ ਹੋ ਜਾਣਗੇ। ਤੇ ਜੇ ਕੋਈ ਵੀ 50% ਤੇ ਨਹੀਂ ਆਉਂਦਾ ਤਾਂ ਫਿਰ ਹੀ ਕੁਝ ਹਫ਼ਤਿਆਂ ਦੇ ਵਿੱਚ ਜਿਹੜੀ ਰਨ ਆਫ ਇਲੈਕਸ਼ਨ ਆ ਇਹ ਆਪਣੇ ਸਾਹਮਣੇ ਜਿਹੜੇ ਲੋਕ ਵੀ ਡਿਸਟ੍ਰਿਕਟ 20 ਚ ਰਹਿੰਦੇ ਆ ਉਹਨਾਂ ਦੇ ਸਾਹਮਣੇ ਆਵੇਗੀ। ਕੈਲੀਫੋਰਨੀਆ ਦੇ ਇੱਕ ਪੈਸਟਰ ਨੇ $40,000 ਇੱਕ ਬੰਦੇ ਨੂੰ ਦਿੱਤਾ ਤਾਂ ਕਿ ਜੋ ਉਸ ਦੀ ਡਾਟਰ ਆ ਉਸਦੇ ਬॉयਫ੍ਰੈਂਡ ਨੂੰ ਮਾਰਿਆ ਜਾ ਸਕੇ। ਸੈਮੂਅਲ ਪੈਸੇਲਾਸ, ਇਹ ਜੋ ਪੈਸਟਰ ਆ ਸਦਰਨ ਕੈਲੀਫੋਰਨੀਆ ਦੇ ਵਿੱਚ, ਉਸ ਨੂੰ ਜੋ ਰਿਵਰ ਸਾਈਡ ਕੈਲੀਫੋਰਨੀਆ ਦੇ ਵਿੱਚ ਅਰੈਸਟ ਕੀਤਾ ਗਿਆ ਹੈ। ਕਹਿੰਦੇ ਵੀ ਉਹਨੂੰ $40,000 ਇੱਕ ਹਿਟਮੈਨ ਨੂੰ ਦਿੱਤੇ ਸੀ ਤਾਂ ਕਿ ਉਹ ਜੋ ਆਪਣੀ ਡਾਟਰ ਦਾ ਬॉयਫ੍ਰੈਂਡ ਆ ਉਸ ਦਾ ਕਤਲ ਕਰ ਦਿੱਤਾ ਜਾਵੇ। ਸੈਮੂਅਲ ਪੈਸੇਲਾਸ 47 ਸਾਲਾਂ ਦਾ ਵਿਕਟਰਵਿਲ ਕੈਲੀਫੋਰਨੀਆ ਦਾ ਰਹਿਣ ਵਾਲਾ ਹੈ ਤੇ ਇਹਦੇ ਨਾਲ ਜਿਸ ਨੇ ਇੱਕ ਹੋਰ ਬੰਦੇ ਨੂੰ ਹਾਇਰ ਕੀਤਾ ਸੀ ਮਰਡਰ ਫॉर ਹਾਇਰ, ਉਸ ਨੂੰ ਵੀ ਅਰੈਸਟ ਕੀਤਾ ਗਿਆ ਹੈਗਾ। ਜੁਆਨ ਮੈਨੂਅਲ ਸੈਬਰਿਸੋਸ 55 ਸਾਲਾਂ ਦਾ ਲੌਂਗ ਬੀਚ ਦਾ ਹੈਗਾ ਆ। ਲਾਇਰ ਨੇ ਇੱਕ ਵਕੀਲ ਆ ਜੋ ਉਸਨੇ ਕਿਹਾ ਵੀ ਜੋ ਪੈਸੇਲਾਸ ਆ ਪੈਸਟਰ, ਉਸ ਨੂੰ ਰੀਚ ਤਾਂ ਨਹੀਂ ਕੀਤਾ ਜਾ ਸਕਿਆ, ਪਰ ਇਹ ਇਨਵੈਸਟੀਗੇਸ਼ਨ ਅਕਤੂਬਰ 21 ਤੋਂ ਚੱਲਦੀ ਸੀ ਜਦੋਂ ਇੱਕ ਬੰਦਾ ਹਸਪਤਾਲ ਦੇ ਵਿੱਚ ਜਿਹਦੇ ਆਲਰੇਡੀ ਗਨ ਸ਼ਾਟ ਲੱਗੇ ਹੋਏ ਸੀ ਉਹ ਪਹੁੰਚਿਆ
ਤੇ ਉਸਨੇ ਰਿਪੋਰਟ ਕੀਤਾ ਵੀ ਮੈਨੂੰ 7 ਵਜੇ ਦੇ ਕਰੀਬ ਔਰੇਂਜ ਕ੍ਰਿਸਟ ਨੇਬਰਹੁੱਡ ਆ ਜੋ ਰਿਵਰਸਾਈਡ ਦੀ, ਉੱਥੇ ਕਿਸ ਨੇ ਗੋਲੀ ਮਾਰੀ ਹੈਗੀ ਆ। ਤੇ ਬਾਅਦ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਚੱਲੀ ਤਾਂ ਪਤਾ ਚੱਲਿਆ ਵੀ ਇਹ ਜੋ ਜਿਸ ਦੇ ਨਾਲ ਉਹ ਕੁੜੀ ਦੇ ਨਾਲ ਸੀਗਾ, ਉਸਦੇ ਹੀ ਫਾਦਰ ਨੇ ਇਸ ਨੂੰ ਜਿਹੜਾ $40,000 ਕਿਸੇ ਨੂੰ ਪੈਸੇ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਜੀ, ਕੈਲੀਫੋਰਨੀਆ ਦੇ ਵਿੱਚ ਜਿਹੜੇ ਸੀਨੀਅਰ ਸਿਟੀਜ਼ਨਸ ਆ, ਉਹਨਾਂ ਨੂੰ ਡਰਾਈਵਰ ਲਾਇਸੈਂਸ ਰੀਨਿਊ ਕਰਨ ਦੇ ਲਈ ਸਪੈਸ਼ਲ ਕ੍ਰਾਈਟੇਰੀਆ ਉਹ ਦੇਖਣਾ ਪੈਂਦਾ ਆ। 70 ਸਾਲ ਜਾਂ ਉਸ ਤੋਂ ਵੱਧ ਉਮਰ ਵਾਲੇ ਜਿੰਨੇ ਵੀ ਰਾਈਟ ਨਾਓ ਮੌਜੂਦਾ ਡਰਾਈਵਰ ਆ, ਕਹਿੰਦੇ ਜਦੋਂ ਹੁਣ ਉਹ ਰੀਨਿਊ ਕਰਨਗੇ ਜਾਂ ਅਪਲਾਈ ਕਰਨਾ ਹੈ ਡਰਾਈਵਰ ਲਾਇਸੈਂਸ ਦੇ ਲਈ, ਤਾਂ ਹੁਣ ਉਹਨਾਂ ਨੂੰ ਇਨ ਪਰਸਨ ਜਾ ਕੇ DMV ਦੇ ਵਿੱਚ ਇੱਕ ਤਾਂ ਵਿਜ਼ਨ ਟੈਸਟ ਉਹ ਦੇਣਾ ਪਊਗਾ, ਤੇ ਨਾਲ ਮਲਟੀਪਲ ਚੋਇਸ ਨੌਲੇਜ ਐਗਜ਼ਾਮ ਜਿਹੜਾ ਰਿਟਨ ਟੈਸਟ ਹੁੰਦਾ ਪਰਮਿਟ ਲੈਣ ਤੋਂ ਪਹਿਲਾਂ, ਉਸ ਦਾ ਵੀ ਸਾਹਮਣਾ ਕਰਨਾ ਪਊਗਾ। ਕਹਿੰਦੇ ਵੀ ਜੇ ਸੀਨੀਅਰ ਡਰਾਈਵਰ ਰਿਟਨ ਟੈਸਟ ਦੇ ਵਿੱਚ ਫੇਲ ਹੋ ਜਾਂਦਾ ਆ, ਤਾਂ ਉਸ ਨੂੰ ਲਾਇਸੈਂਸ ਐਕਸਟੈਂਡ ਉਹਦਾ ਲਾਇਸੈਂਸ 30 ਦਿਨਾਂ ਲਈ ਐਕਸਟੈਂਡ ਕੀਤਾ ਜਾਊਗਾ। ਉਸ ਦੇ ਵਿੱਚ ਦੁਬਾਰਾ ਟੈਸਟ ਲਵੇ ਤਾਂ ਜੋ ਉਸ ਟੈਸਟ ਨੂੰ ਪਾਸ ਕੀਤਾ ਜਾ ਸਕੇ। ਇਹ ਜਿਹੜਾ ਰੀਸੈਂਟ ਚੇਂਜ ਆ, ਇਹ ਲਾਅ ਦੇ ਵਿੱਚ ਆਇਆ ਆ। ਇਸ ਦੇ ਨਾਲ ਇੱਕ ਇਹ ਚੀਜ਼ ਦੇਖੀ ਗਈ ਵੀ ਜਿਹੜੀ 80 ਸਾਲ ਉਮਰ ਤੋਂ ਵੱਧ ਦੇ ਜਿਹੜੇ ਡਰਾਈਵਰ ਹੋਣਗੇ, ਉਹ ਰਿਟਨ ਟੈਸਟ ਆਨਲਾਈਨ ਦੇ ਸਕਣਗੇ, ਪਰ ਨਜ਼ਰ ਦਾ ਜਿਹੜਾ ਚੈੱਕ ਆ, ਵਿਜ਼ਨ ਟੈਸਟ ਆ, ਉਹ ਉਹਨਾਂ ਨੂੰ ਇਨ ਪਰਸਨ ਹੀ ਦੇਣਾ ਪਊਗਾ। ਅਟਰਨੀ ਰੋਡਨੀ ਗਾਉਲਡ ਕਹਿੰਦੇ ਆ ਵੀ ਇਹ ਸੀਨੀਅਰ ਸਿਟੀਜ਼ਨ ਇਸ ਚੀਜ਼ ਤੋਂ ਖਾਸੇ ਨਾਖੁਸ਼ ਨੇ, ਤੇ ਉਹ ਕਹਿੰਦੇ ਵੀ ਸਾਨੂੰ ਫੇਅਰ ਸ਼ੇਅਰ ਜਿਹੜਾ ਉਹ ਨਹੀਂ ਮਿਲ ਰਿਹਾ। ਉਹ ਇਹ ਵੀ ਕਹਿੰਦੇ ਨੇ ਸੀਨੀਅਰ ਵੀ ਜੇ ਸਾਨੂੰ ਗੱਡੀ ਚਲਾਉਣੋਂ ਇੱਕ ਹਿਸਾਬ ਦੇ ਨਾਲ ਇਸ ਕਰਕੇ ਰੋਕ ਦਿੱਤਾ ਗਿਆ, ਤਾਂ ਅਸੀਂ ਸੁਸਾਇਟੀ ਦੇ ਨਾਲੋਂ ਹੀ ਟੁੱਟ ਜਾਵਾਂਗੇ। ਸੋ ਇਹ ਲਾ ਕਾਫੀ ਪੁਰਾਣਾ ਹੈਗਾ ਆ, 40-50 ਸਾਲ ਪੁਰਾਣਾ, ਤੇ ਕਹਿੰਦੇ ਵੀ ਇਹਦੇ ਵਿੱਚ ਲੋੜ ਤਾਂ ਸੀਗੀ ਕੁਛ ਨਾ ਕੁਛ ਅਪਡੇਟ ਜਿਹੜੇ ਉਹ ਕਰਨਗੀ ਕਰਨ ਦੀ। ਜਦ ਇਹ ਕਾਨੂੰਨ ਵਗੈਰਾ ਬਣੇ ਸੀਗੇ ਤਾਂ ਉਸ ਟਾਈਮ ਦੇ ਉੱਤੇ ਲੋਕਾਂ ਦੇ ਜੀਵਨ ਜਿਹੜੀ ਉਮਰ ਆ ਉਹ ਇੰਨੀ ਲੰਬੀ ਨਹੀਂ ਸੀ ਹੁੰਦੀ, ਪਰ ਹੈਲਥ ਕੇਅਰ ਦੇ ਵਿੱਚ ਐਡਵਾਂਸਮੈਂਟ, ਨਿਊਟ੍ਰੀਸ਼ਨ 'ਚ ਐਡਵਾਂਸਮੈਂਟ ਦੇ ਨਾਲ ਲਾਈਫ ਸਪੈਨ ਜਿਹੜੇ ਉਹ ਵਧੇ ਆ। ਪਰ ਇਹ ਆ ਵੀ ਜਿੰਨੇ ਵੀ 70-80 ਸਾਲ ਦੀ ਉਮਰ ਵਾਲੇ ਹੈਗੇ ਆ, ਜੇ ਤੁਸੀਂ ਗੱਡੀ ਚਲਾਉਂਦੇ ਆ ਤਾਂ ਹੁਣ ਆਪਣੇ ਵਿਜ਼ਨ ਟੈਸਟ ਦੇ ਲਈ ਤੇ ਰਿਟਨ ਟੈਸਟ ਦੇ ਲਈ ਤਿਆਰੀ ਜਿਹੜੀ ਉਹ ਜਿਹੜਾ ਖਿੱਚ ਕੇ ਰੱਖਿਓ। ਅਗਲੀ ਖਬਰ ਵੱਲ ਚੱਲੀਏ ਤੇ ਮੌਸਮ ਦੇ ਨਾਲ ਰਿਲੇਟਡ ਆ। ਕੈਲੀਫੋਰਨੀਆ ਦਾ ਜੋ USA ਦਾ ਨਾਰਥ ਵੈਸਟਰਨ ਏਰੀਆ ਹੈਗਾ, ਉੱਥੇ ਇੱਕ ਵਾਰੀ ਫੇਰ ਮੀਂਹ ਆ ਰਿਹਾ, ਜਿਹਦੇ ਵਿੱਚ ਕੈਲੀਫੋਰਨੀਆ ਵੀ ਆ, ਓਰੇਗਨ ਵੀ ਹੈਗਾ ਆ, ਨਵਾਡਾ ਦਾ ਕੁਛ ਹਿੱਸਾ ਵੀ ਆ, ਸਿਆਟਲ, ਪੋਰਟਲੈਂਡ, ਇੱਥੇ ਕਾਫੀ ਜ਼ਿਆਦਾ ਮੀਂਹ ਪਊਗਾ। ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਵੀ ਵੀਕਐਂਡ ਦੇ ਦੌਰਾਨ ਮੀਂਹ ਆ ਰਿਹਾ ਹੈਗਾ ਆ। ਸੋ ਇਸੇ ਤਰ੍ਹਾਂ ਸੈਕਰਾਮੈਂਟੋ ਏਰੀਏ ਦੇ ਵਿੱਚ ਵੀ ਸੈਚਰਡੇ ਨੂੰ ਜਿਹੜਾ ਕਾਫੀ ਜ਼ਿਆਦਾ ਮੀਂਹ ਦੱਸਿਆ ਗਿਆ ਆ। ਸੋ ਚੇਂਜ ਤਾਂ ਬਹੁਤ ਹੋ ਰਿਹਾ, ਪਰ ਕੁਛ ਦਿਨਾਂ ਤੋਂ ਗਰਮੀ ਬਹੁਤ ਹੋਈ ਆ, ਤੇ ਹੁਣ ਇੱਕਦਮ ਜੋ ਆ ਮੀਂਹ ਕੈਲੀਫੋਰਨੀਆ 'ਚ ਪਹੁੰਚ ਰਿਹਾ। ਜੀ, 80 ਦੇ ਤਕਰੀਬਨ ਤਾਪਮਾਨ ਜਿਹੜਾ 78-79 ਦੇ ਉੱਤੇ ਉਹ ਪਹੁੰਚਿਆ ਪਿਆ ਸੀ। ਆਉਂਦੇ ਵੀਕਐਂਡ ਨੂੰ ਸੈਟਰਡੇ ਦੇ ਉੱਤੇ 63-60 ਦੇ ਇਰਦ ਗਿਰਦ ਇਸ ਨੇ ਟੈਂਪਰੇਚਰ ਨੇ, ਮੈਂ ਫਰੈਜ਼ਨੋ ਦੀ ਗੱਲ ਕਰ ਰਿਹਾ ਇਸ ਕਾਊਂਟੀ ਦੇ ਵਿੱਚ, ਵੀ ਇੱਥੇ ਇਹ ਮੰਡਰਾਊਗਾ। ਸੋ ਮੌਸਮ ਦੀ ਤਬਦੀਲੀ ਤੋਂ ਆਪਣੇ ਆਪ ਨੂੰ ਭਾਈ ਜਿਹੜਾ ਬਚਾ ਕੇ ਰੱਖਿਓ। ਨਗਰ ਕੀਰਤਨ ਵੀ ਆ ਉੱਧਰ ਬੇਕਰਸਫੀਲਡ ਦੇ ਵਿੱਚ, ਉਹਨਾਂ ਦਾ ਖੇਡਾਂ ਵਾਲਾ ਸੌਕਰ ਦਾ ਵੀ ਹੁੰਦਾ ਆ। ਅਕਸਰ ਉਹਨਾਂ ਦੇ ਉੱਤੇ ਮੀਂਹ ਪੈ ਜਾਂਦਾ ਆ, ਲੱਗਦਾ ਇਸ ਵਾਰੀ ਵੀ ਆ। ਚਲੋ ਆਪਾਂ ਅਪਡੇਟ ਲੈ ਲਾਂਗੇ ਵੀ ਉਸ ਦੇ ਕਿੱਦਾਂ ਆ, ਆਪਣੇ ਸਮੇਂ ਸਿਰ ਹੋ ਰਿਹਾ ਹੈ ਜਾਂ ਕਿੱਦਾਂ ਨਹੀਂ। ਉੱਦਾਂ ਬਰੈਡਸ਼ਾਹ ਗੁਰੂ ਘਰ ਵਿਖੇ ਨਗਰ ਕੀਰਤਨ ਇਸ ਵੀਕਐਂਡ ਦੇ ਉੱਤੇ ਆਉਂਦੇ ਐਤਵਾਰ ਨੂੰ ਸਜਾਇਆ ਜਾਣਾ ਆ। ਬਹੁਤਾ ਮੀਂਹ ਸ਼ਨਿਚਰਵਾਰ ਨੂੰ ਪੈਂਦਾ ਜਿਹੜਾ ਉਹ ਦੱਸਿਆ ਜਾ ਰਿਹਾ ਹੈ। ਸੋ ਹੋਪਫੁਲੀ ਸੰਡੇ ਨੂੰ ਜਿਹੜਾ ਉਹ ਕਲੀਅਰ ਹੀ ਬਹੁਤਾ ਟਾਈਮ ਰਹੇ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਸੈਨ ਹੋਜ਼ੇ ਦੇ ਵਿੱਚ ਇੱਕ ਆਫਿਸ ਬਿਲਡਿੰਗ ਆ, ਉਹ ਬੈਂਕ ਵਾਲਿਆਂ ਨੇ ਹੁਣ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਆ। 110 ਬੇਟੈਕ ਡਰਾਈਵ ਸੈਨ ਹੋਜ਼ੇ ਦੇ ਵਿੱਚ ਇਹ ਕਾਫੀ ਚਿਰਾਂ ਤੋਂ ਖਾਲੀ ਪਈ ਸੀ, ਤੇ ਜਿਹੜੇ ਇਹਦੇ ਮਾਲਕ ਸੀਗੇ ਉਹਨਾਂ ਨੇ ਪੇਮੈਂਟਾਂ ਦੇਣੀਆਂ ਬੰਦ ਕੀਤੀਆਂ ਹੋਈਆਂ ਸੀਗੀਆਂ। $14.4 ਮਿਲੀਅਨ ਦੀ ਇਹ ਬਿਲਡਿੰਗ 2022 ਅਗਸਤ ਵਿੱਚ ਵਿਕੀ ਸੀਗੀ, ਤੇ ਹੁਣ ਅਲਟੀਮੇਟਲੀ ਇਹ ਫੋਰਕਲੋਜ਼ ਹੋ ਗਈ, ਤੇ ਲੋਨ ਕੰਪਨੀ ਨੇ ਇਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ। ਜੀ, ਅਗਲੀ ਖਬਰ ਜਿਹੜੀ ਇਹ ਆ ਰਹੀ ਆ, ਸੈਨੇਟ ਦੇ ਵਿੱਚ ਜਿਹੜੇ ਕੁਛ ਡੈਮੋਕ੍ਰੇਟਸ ਨੇ ਉਹ ਬਾਈਡਨ ਪ੍ਰੈਜ਼ੀਡੈਂਟ ਦੇ ਉੱਤੇ ਦਬਾਅ ਪਾ ਰਹੇ ਆ ਵੀ 2 ਸਟੇਟ ਸੋਲਿਊਸ਼ਨ ਇਜ਼ਰਾਈਲ ਤੇ ਪੈਲਸਤੀਨ ਦਾ ਜੋ ਸੋਚਿਆ ਜਾ ਰਿਹਾ ਉਸ ਨੂੰ ਜਲਦ ਤੋਂ ਜਲਦ ਐਸਟੈਬਲਿਸ਼ ਜਿਹੜਾ ਉਹ ਕੀਤਾ ਜਾਵੇ। ਇੱਕ ਜਿਹੜੀ ਚਿੱਠੀ ਲਿਖੀ ਗਈ ਆ, ਸੈਨੇਟਰ ਟੌਮ ਕਾਰਪਰ ਡੈਲਾਵੇਅਰ ਤੋਂ ਹੈਗੇ ਨੇ, ਵੀ ਉਹ ਅਰਜ਼ ਕਰ ਰਹੇ ਨੇ ਬਾਈਡਨ ਹੁਣਾਂ ਨੂੰ ਵੀ ਭਾਈ ਆਪਣੀ ਇਸ ਪਾਸੇ ਵੱਲ ਨੂੰ
ਕਦਮ ਜਿਹੜੇ ਉਹ ਵਧਾਏ ਜਾਣ, ਚਾਹੇ ਦੂਜੇ ਪਾਸੇ ਪੈਲਸਤੀਨੀਅਨ ਅਥਾਰਟੀ ਆ ਜੋ ਵੈਸਟ ਬੈਂਕ ਨੂੰ ਗਵਰਨ ਕਰ ਰਹੀ ਆ, ਵੀ ਉਹ ਵੀ ਗਾਜ਼ਾ ਦੇ ਵਿੱਚ ਆਵੇ ਤੇ ਨਾਲ ਸਟੇਟ ਆਫ ਜਿਹੜਾ ਇਜ਼ਰਾਈਲ ਆ ਉਸ ਨੂੰ ਰੈਕੋਗਨਾਈਜ਼ ਕਰੇ, ਰੀਅਫਰਮ ਕਰੇ, ਤਾਂ ਜੋ ਇਸ ਪਾਸੇ ਵੱਲ ਨੂੰ ਕਦਮ ਜਿਹੜਾ ਉਹ ਵਧਾਇਆ ਜਾ ਸਕੇ। ਚੱਕ ਸ਼ੂਮਰ ਨੇ ਬੀਤੇ ਦਿਨਾਂ 'ਚ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੂੰ ਸ਼ਾਂਤੀ ਦੇ ਵਿੱਚ ਅੜਿੱਕੇ ਦੇ ਤੌਰ ਦੇ ਉੱਤੇ ਦਰਸਾਇਆ ਸੀ। ਕੱਲ ਇਹ ਵੀ ਖਬਰ ਆ ਰਹੀ ਸੀ ਵੀ ਪ੍ਰੈਜ਼ੀਡੈਂਟ ਬਾਈਡਨ ਨੇ ਖੁਦ ਕਾਲ ਕਰਕੇ ਨੇਤਨਯਾਹੂ ਨੂੰ ਇਹ ਭਰੋਸਾ ਦਿਵਾਇਆ ਆ ਵੀ ਮੈਂ ਤੇਰੇ ਉਲਟ ਨਹੀਂ ਹੈਗਾ, ਪਰ ਇਹ ਚੀਜ਼ਾਂ ਨੂੰ ਜਿਹੜਾ ਧਿਆਨ ਦੇ ਨਾਲ ਦੇਖਿਆ ਜਿਹੜਾ ਹੋ ਜਾਵੇ। ਸੋ ਇਹ ਦੇਖਣਾ ਹੋਊਗਾ ਵੀ ਵਾਈਟ ਹਾਊਸ ਜਾਂ ਪ੍ਰੈਜ਼ੀਡੈਂਟ ਬਾਈਡਨ ਇਸ ਪੂਰੇ ਮਾਮਲੇ ਦੇ ਵਿੱਚ ਕਿਸ ਪਾਸੇ ਵੱਲ ਨੂੰ ਅੱਗੇ ਕਦਮ ਵਧਾਉਂਦੇ ਨੇ। ਜੀ, ਆਪਾਂ ਸਟਾਕ ਮਾਰਕੀਟ ਦੀ ਗੱਲਬਾਤ ਕਰਨੀ ਆ ਜੀ। ਤੇ ਇੱਕ 3 ਜਿਹੜੇ ਬਾਰਡ ਦੇ EMPLOYEES ਆ, ਉਹ ਕਹਿੰਦੇ ਵੀ ਉਹਨਾਂ ਨੂੰ ਆਥੋਰਾਈਜ਼ ਨਹੀਂ ਸੀ ਵੀ ਉਹ ਘਰੋਂ ਕੰਮ ਕਰਨ, ਪਰ ਆਪਣੀ ਮਰਜ਼ੀ ਨਾਲ ਹੀ ਕਹਿੰਦੇ ਵੀ ਅਸੀਂ ਵਰਕ ਫਰੋਮ ਹੋਮ ਕਰਦੇ ਆ, ਕੰਮ ਕੋਈ ਕਰਦੇ ਨਹੀਂ ਸੀ, ਵਿਹਲੇ ਰਹਿ ਕੇ ਪੈਸੇ ਜਿਹੜੇ ਆ ਉਹਨਾਂ ਨੇ ਬਣਾਏ ਹੈਗੇ ਆ। ਸੋ ਗੌਰਮੈਂਟ ਦੇ ਕੰਮ ਦੇਖ ਲਓ ਵੀ ਕਿੰਨਾ ਚਿਰ ਹਜ਼ਾਰਾਂ ਦੇ ਹਿਸਾਬ ਨਾਲ ਉਹ ਪੈਸੇ ਬਾਰਡ ਤੋਂ ਲੈਂਦੇ ਰਹੇ ਤੇ ਅਲਟੀਮੇਟਲੀ ਜਿਹੜੇ ਆ ਹੁਣ ਉਹ ਫੜ ਹੋਏ ਹੈਗੇ। ਹਾਂਜੀ, ਅਗਲੀ ਜਿਹੜੀ ਖਬਰ ਆ ਇਸ ਟਾਈਮ ਮੈਕੈਂਜੀ ਸਕਾਟ ਜੋ ਕਿ ਜੈਫ ਬੇਜ਼ੋਸ ਦੀ ਪਹਿਲੀ ਘਰ ਵਾਲੀ ਸੀ, ਉਸ ਨੂੰ ਕਾਫੀ ਜ਼ਿਆਦਾ ਡਾਲਰ ਮਿਲੇ ਸੀਗੇ ਡਾਈਵੋਰਸ ਤੋਂ ਬਾਅਦ 'ਚ। ਉਹਨੇ 640 ਮਿਲੀਅਨ ਡੋਨੇਟ ਕਰਨ ਦੀ ਗੱਲ ਆਖੀ ਸੀ, ਜਿਸ ਵਿੱਚੋਂ 137 ਮਿਲੀਅਨ ਡਾਲਰ ਕੈਲੀਫੋਰਨੀਆ ਦੀਆਂ ਕਈ ਜਿਹੜੀਆਂ ਨਾਨ ਪ੍ਰੋਫਿਟਸ ਆ ਉਸ ਵਿੱਚ ਵੰਡੇ ਜਾਣਗੇ। ਕਹਿੰਦੇ ਵੀ ਇਹ ਜਿਹੜੀਆਂ ਨਾਨ ਪ੍ਰੋਫਿਟ ਆ ਉਹ LA ਦੇ ਵਿੱਚ ਹੋਮਲੈਸ ਤੇ ਫੋਸਟਰ ਯੂਥ ਜਿਨ੍ਹਾਂ ਨੇ ਅਪਲਾਈ ਕੀਤਾ ਸੀਗਾ ਬਿਲੀਅਨੇਅਰ ਫਿਲੈਂਥਰੋਪਿਸਟ ਮੈਕੈਂਜੀ ਸਕਾਟ ਦੀ ਜਿਹੜੀ ਲੇਟੈਸਟ ਰਾਊਂਡ ਸੀਗੀ, ਇਹ ਡਾਲਰ ਦੇ ਰਹੀ ਸੀ, ਉਸ ਦੇ ਵਿੱਚੋਂ ਯੰਗ ਅਮਰਜਿੰਗ ਸਟਰੋਂਗਰ ਕਰਕੇ ਉਹਨਾਂ ਨੂੰ ਪਤਾ ਲੱਗਾ ਵੀ 300 ਤੋਂ ਵੱਧ ਜਿਹੜੇ ਕਮਿਊਨਿਟੀ ਗਰੁੱਪਸ ਆ ਉਹਨਾਂ ਨੂੰ ਇਹ ਜਿਹੜੀ ਰਾਸ਼ੀ ਆ ਉਸ ਦੇ ਵਿੱਚੋਂ ਕੁਝ ਹਿੱਸਾ ਮਿਲਣ ਜਾ ਰਿਹਾ ਹੈਗਾ ਆ। ਸੋ ਇਸ ਨੂੰ ਡਿਵੋਰਸ ਤੋਂ ਬਾਅਦ ਦੇ ਵਿੱਚ ਬਿਲੀਅਨਸ ਆਫ ਡਾਲਰ ਮਿਲੇ ਸੀ, ਜਿਸ ਦੇ ਵਿੱਚੋਂ ਇਹਨੇ ਵੱਧ ਤੋਂ ਵੱਧ ਜਿਹੜੇ ਡਾਲਰ ਆ ਉਹ ਡੋਨੇਟ ਕੀਤੇ ਆ। 640 ਮਿਲੀਅਨ ਹੁਣ ਤੱਕ ਇਸ ਬੀਬੀ ਨੇ ਡੋਨੇਟ ਕਰ ਦਿੱਤੇ ਆ। 350 ਤੋਂ ਵੱਧ ਕਮਿਊਨਿਟੀ ਗਰੁੱਪਸ ਨੇਸ਼ਨ ਵਾਈਡ ਉਹਨਾਂ ਨੂੰ ਜਿਹੜੇ ਉਹ ਮਿਲਣਗੇ। ਹੁਣ ਇਸ ਦੇ ਵਿੱਚੋਂ 137 ਮਿਲੀਅਨ 76 ਆਰਗੇਨਾਈਜੇਸ਼ਨ ਜਿਹੜੀਆਂ ਕੈਲੀਫੋਰਨੀਆ ਨੂੰ ਸਰਵ ਕਰਦੀਆਂ ਆ ਉੱਥੇ ਮਿਲ ਜਾ ਰਹੇ ਆ। ਮੈਜੋਰਟੀ ਦੇ ਵਿੱਚ 2-2 ਮਿਲੀਅਨ ਡਾਲਰ ਜਿਹੜੇ ਆ ਉਹ ਦਿੱਤੇ ਜਾਣਗੇ। ਜੀ ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ। ਡਾਓ ਜੋਨ ਇੰਡਸਟਰੀਅਲ ਅੱਜ ਕਾਫੀ ਉੱਪਰ ਗਿਆ, 300 ਪੁਆਇੰਟ 400 ਪੁਆਇੰਟ ਤੋਂ ਵੀ ਉੱਪਰ, ਜਦੋਂ ਫੈਡਰਲ ਰਿਜ਼ਰਵ ਨੇ ਇਹ ਕਿਹਾ 3 ਰੇਟ ਕੱਟਸ ਔਨ ਦਾ ਵੇ ਹੈਗੇ ਆ ਜੀ। ਸੋ ਨੰਬਰਸ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਡਾਓ ਜੋਨ 401 ਪੁਆਇੰਟ ਸ਼ਗਨ ਪਾ ਕੇ ਅੱਜ ਬੰਦ ਹੋਇਆ ਆ 39,512 ਦੇ ਉੱਤੇ। S&P 46 ਪੁਆਇੰਟ ਵੱਧ ਕੇ 5225 ਦੇ ਉੱਤੇ। ਨੈਸਡੈਕ 200 ਤੇ 3 ਪੁਆਇੰਟ ਵੱਧ ਕੇ 16,369 ਤੇ ਬੰਦ ਹੋਇਆ ਆ। ਸੋਨੇ ਦਾ ਭਾਅ $2197 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ ਰਹੀ ਆ। 10 year yield 4.27%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 67,677, ਇਥੀਰੀਅਮ $3519 ਦੇ ਬਰਾਬਰ ਚੱਲ ਰਿਹਾ ਆ। ਤੇ $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 20 ਪੈਸੇ ਰਹੇ ਆ, ਤੇ $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 50 ਪੈਸੇ, ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।